ਤੁਹਾਡਾ ਮੇਜ਼ਬਾਨ ਮੁਹੰਮਦ ਉਸਮਾਨ ਭੱਟੀ ਤੁਹਾਡੇ ਖਿਦਮਤ ਵਿੱਚ ਹਾਜ਼ਰ ਹੈ ਤੇ ਅੱਜ ਦੀ ਪੰਜਾਬੀ ਬੈਠਕ ਦੇ ਉਚੀਚੇ ਪ੍ਰਾਹੁਣੇ ਮੁਹੰਮਦ ਹੁਸਨੈਨ ਭੱਟੀ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਅੱਜ ਦੀ ਪੰਜਾਬੀ ਬੈਠਕ ਦੇ ਵਿੱਚ ਅਸੀਂ ਇਹਨਾਂ ਦੇ ਕੋਲੋਂ ਨਾਲ ਗੱਲਬਾਤ ਕਰਾਂਗੇ ਨਿੱਕੀ ਈਦ ਦੇ ਰਸਮਾਂ ਤੇ ਰਿਵਾਜਾਂ ਤੇ ਰਵਾਇਤ ਜਿਹੜੀਆਂ ਸਾਡੀਆਂ ਇੱਕ ਮੁਸਲਮਾਨ ਹੋਣ ਦੇ ਨਾਤੇ ਚੱਲਣੀਆਂ ਨੇ ਤੇ ਉਹਦੇ ਬਾਰੇ ਅਸੀਂ ਹੁਸਨੈਨ ਭੱਟੀ ਸਾਹਿਬ ਨੂੰ ਜੀ ਆਇਆਂ ਨੂੰ ਆਖਦੇ ਆ ਕਿ ਉਹ ਸਾਡੇ ਇਸ ਐਪੀਸੋਡ ਦੇ ਵਿੱਚ ਸਾਡੇ ਉਚੀਚੇ ਪ੍ਰਾਹੁਣੇ ਬਣੇ ਨੇ ਤੇ ਮੈਂ ਭੱਟੀ ਸਾਹਿਬ ਨਾਲ ਗੁਜ਼ਾਰਿਸ਼ ਕਰਾਂਗਾ ਕਿ ਭੱਟੀ ਸਾਹਿਬ ਇਸ ਬਾਰੇ ਨਿੱਕੀ ਈਦ ਦੇ ਬਾਰੇ ਕੁਝ ਸਾਡੇ ਲੋਕਾਈ ਨੂੰ ਜਿਹੜਾ ਜੋ ਕਿ ਅੱਜ ਕੱਲ ਦੇ ਕੁਝ ਰਸਮਾਂ ਰਵਾਇਤਾਂ ਨੂੰ ਅਸੀਂ ਭੁੱਲ ਚੁੱਕੇ ਹਾਂ ਜਿਹੜੀਆਂ ਪੁਰਾਣੀਆਂ ਸਾਡੀਆਂ ਨਿੱਕੀ ਈਦ ਦੇ ਹਵਾਲੇ ਨਾਲ ਸਾਡੇ ਆਬਾਓ ਅਜਦਾਦ ਤੋਂ ਚਲਦੀਆਂ ਆ ਰਹੀਆਂ ਨੇ ਕੁਝ ਨਵੇਂ ਰਸਮੋ ਰਿਵਾਜ ਵੀ ਆ ਗਏ ਨੇ ਤੇ ਤੁਹਾਡੇ ਕੋਲੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਹਵਾਲੇ ਨਾਲ ਰਸਮਾਂ ਰਿਵਾਜਾਂ ਦੇ ਹਵਾਲੇ ਨਾਲ ਸਾਨੂੰ ਜ਼ਰਾ ਥੋੜਾ ਜਿਹਾ ਰਵਾਇਤਾਂ ਦੇ ਹਵਾਲੇ ਨਾਲ ਗੁਜ਼ਾਰਿਸ਼ ਕਰੋ। ਸਰ ਜੀ ਪਹਿਲੇ ਤੇ ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੱਕ ਐਸਾ ਸਰਨਾਮਾ ਚੁਣਿਆ ਹੈ ਯਾਨੀ ਨਿੱਕੀ ਈਦ ਤੋਂ ਦੀਆਂ ਰਸਮਾਂ ਰੀਤਾਂ ਤੇ ਰਿਵਾਜ ਤੇ ਲੋਕਾਈ ਨੂੰ ਦੱਸ ਪਾਈ ਜਾਏ ਜਿਹੜੇ ਹੁਣ ਦੀ ਨਵੀਂ ਨਸਲ ਹੈ ਕਿ ਸਾਡੇ ਇੱਥੇ ਈਦ ਸ਼ੁਰੂ ਤੋਂ ਕਿਸ ਤਰ੍ਹਾਂ ਮਨਾਈ ਜਾ ਰਹੀ ਧਰਤੀ ਦੇ ਜਿਹੜੇ ਵਸਨੀਕ ਨੇ ਇੱਥੋਂ ਦੇ ਰਹਿਣ ਵਾਲੇ ਉਹ ਕਿੰਝ ਛੋਟੀ ਜਾਂ ਵੱਡੀ ਈਦ ਮਨਾਉਂਦੇ ਰਹਿਣ ਜੋ ਕਿ ਅੱਜ ਦਾ ਸਰਨਾਮਾ ਨਿੱਕੀ ਈਦ ਹੈ ਲਿਹਾਜ਼ਾ ਅਸੀਂ ਨਿੱਕੀ ਈਦ ਦੇ ਹਵਾਲੇ ਨਾਲ ਗੱਲ ਕਰਾਂਗੇ ਕਿ ਉਹ ਰੀਤਾਂ ਰਵਾਇਤਾਂ ਕੀ ਸਨ। ਪਹਿਲੀ ਗੱਲ ਇਹ ਜੀ ਕਿ ਜਨਰਲੀ ਈਦ ਜਿਹੜੀ ਹੈ ਇਹ ਖੁਸ਼ੀ ਦਾ ਦਿਨ ਹੈ। ਸਹੀ ਯਾਨੀ ਕਿ ਖੁਸ਼ੀ ਦਾ ਦਿਨ। ਹਾਂਜੀ ਖੁਸ਼ੀ ਦਾ ਦਿਨ ਨੇ। ਇਸ ਦਿਹਾੜ ਮੁਸਲਮਾਨ ਰਮਜ਼ਾਨ ਸ਼ਰੀਫ ਮੁਕੰਮਲ ਹੋਣ ਤੋਂ ਬਾਅਦ ਇੱਕ ਇਜਤਮਾਈ ਸ਼ਕਲ ਦੇ ਅੰਦਰ ਇੱਕ ਇਕੱਠ ਦੇ ਵਿੱਚ ਇਕੱਠੇ ਹੁੰਦੇ ਨੇ ਜਿਹਦਾ ਨਾਮ ਈਦ ਉਲ ਫਿਤਰ ਹੈ। ਈਦ ਉਲ ਫਿਤਰ ਸਹੀ। ਮਗਰ ਉਹਦੀ ਜਿਹੜੀ ਸਪਿਰਿਟ ਹੈ ਉਹਦੀ ਰੂਹ ਕੀ ਹੈ ਉਹਦੇ ਪਿੱਛੇ ਜਿਹੜਾ ਦੱਸਿਆ ਗਿਆ ਸਾਨੂੰ ਦਰਸ ਕੀ ਹੈ ਦੇਖੋ ਕਿ ਹਰ ਜਿਹੜਾ ਤਿਉਹਾਰ ਹੈ ਹਰ ਜਿਹੜੀ ਖੁਸ਼ੀ ਹੈ ਉਹ ਮੁਤਲਕ ਇਹਦੇ ਨਾਲ ਹੈ ਲੋਕਾਂ ਦੇ ਦੁੱਖਾਂ ਤੇ ਦਰਦ ਦਾ ਖਿਆਲ ਕੀਤਾ ਜਾਏ। ਵੇਖੋ ਇੱਥੇ ਕੀ ਕਿਹਾ ਗਿਆ ਕਿ ਈਦ ਦੀ ਨਮਾਜ਼ ਪੜ੍ਹਨ ਤੋਂ ਪਹਿਲਾਂ ਹੀ ਫਤਰਾਨਾ ਅਦਾ ਕਰੋ ਯਾਨੀ ਹਰ ਮੁਸਲਮਾਨ ਆਪਣੇ ਘਰ ਚੋਂ ਈਦ ਦੀ ਨਿਕਲਣ ਤੋਂ ਪਹਿਲਾਂ ਜਿਹਦੇ ਤੇ ਫਤਰਾਨਾ ਬਣਦਾ ਹੈ ਉਹ ਫਤਰਾਨਾ ਦੇਵੇ। ਸਹੀ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਫਤਰਾਨਾ ਅਦਾ ਕਰਨ ਦਾ ਮਕਸਦ ਹੈ ਕਿ ਗਰੀਬ ਆਦਮੀ ਜਿਹੜੇ ਇਸ ਖੁਸ਼ੀ ਦੇ ਵਿੱਚ ਜਿਹੜੇ ਮਸਕੀਨ ਨੇ ਮੁਰਬਾ ਨੇ ਉਹ ਮਤਲਬ ਖੁਸ਼ੀ ਦੇ ਇਸ ਮੌਕਿਆਂ ਨੂੰ ਸ਼ਾਮਲ ਹੋ ਜਾਣ ਉਹ ਸਾਡੇ ਨਾਲ ਉਹਨਾਂ ਦੀ ਰਲਤ ਹੋ ਜਾਏ। ਬਹੁਤ ਅੱਛੀ ਗੱਲ। ਤੇ ਅਸਲ ਦੇ ਵਿੱਚ ਇਹ ਜੇ ਸਿਰਫ ਜਾ ਕੇ ਮਸਜਿਦੋਂ ਬੰਦਾ ਹੋ ਕੇ ਵਾਪਸ ਆ ਜਾਏ ਤੇ ਗਰੀਬ ਦਾ ਖਿਆਲ ਨਹੀਂ ਤੇ ਤਾਂ ਰੱਬ ਤਾਲਾ ਇਸ ਚੀਜ਼ ਨੂੰ ਪਸੰਦ ਨਹੀਂ ਕਰਦਾ ਕਿ ਤੁਸੀਂ ਗਰੀਬ ਦਾ ਖਿਆਲ ਕਿਉਂ ਨਹੀਂ ਕੀਤਾ। ਰੱਬ ਤਾਲਾ ਬਹੁਤ ਜ਼ਿਆਦਾ ਇਹਦੀ ਤਾਕੀਦ ਕੀਤੀ ਗਈ ਹੈ ਕਿ ਜੀ ਤੁਸੀਂ ਇਹ ਚੀਜ਼ ਉਸ ਨਮਾਜ਼ ਦੇ ਪੜ੍ਹਨ ਤੋਂ ਵੀ ਪਹਿਲਾਂ ਅਦਾ ਕਰਕੇ ਜਾਓ ਤੇ ਤਾਂ ਕਿ ਇੱਕ ਸ਼ੋਅ ਹੋਏ ਕਿ ਜਿਸ ਤਰ੍ਹਾਂ ਤੁਸੀਂ ਈਦ ਮਨਾ ਰਹੇ ਹੋ ਉਹ ਜਿਹੜਾ ਥੱਲਾ ਤਬਕਾ ਹੈ ਜਿਹੜੇ ਕੋਲ ਇੰਨੀ ਇਸਤਤਾਤ ਨਹੀਂ ਕਿ ਉਹ ਆਪਣੇ ਲਈ ਕੋਈ ਰੋਟੀ ਕੱਪੜਾ ਲੈ ਸਕੇ ਉਹ ਉਸ ਤੋਂ ਕੁਛ ਆਪਣੇ ਘਰ ਲਈ ਉਹ ਵੀ ਕੋਈ ਖੁਸ਼ੀ ਯਾਨੀ ਕਿ ਤੁਸੀਂ ਇਹ ਅਸੀਂ ਹੁਸਨੈਨ ਸਾਹਿਬ ਤੁਹਾਡੇ ਕੋਲੋਂ ਇਹ ਗੱਲ ਤੁਹਾਡੀ ਜਿਹੜੀ ਗੱਲਬਾਤ ਤੋਂ ਅਸੀਂ ਇਹ ਅਖਜ਼ ਕਰਨੇ ਆ ਕਿ ਇਹ ਫਤਰਾਨੇ ਦਾ ਮਕਸਦ ਹੈ ਕਿ ਲੋਕਾਈ ਦੇ ਜਿਹੜੇ ਉਸ ਮਤਵਸਤ ਤਬਕੇ ਨੂੰ ਆਪਣੀਆਂ ਖੁਸ਼ੀਆਂ 'ਚ ਸ਼ਾਮਲ ਕਰਨਾ ਕਿ ਮੁਸਲਮਾਨ ਹੋਣ ਦੇ ਨਾਤੇ ਜੀ ਅਸੀਂ ਆਪਣੀਆਂ ਖੁਸ਼ੀਆਂ ਦੇ ਵਿੱਚ ਉਹਨਾਂ ਮੁਸਲਮਾਨਾਂ ਨੂੰ ਵੀ ਸ਼ਾਮਲ ਜਿਹੜੇ ਮਾੜੇ ਨੇ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਇਹਦੀਆਂ ਰੀਤਾਂ 'ਚ ਕੀ ਕਿ ਜਾ ਕੇ ਲੋਕ ਇਕੱਠ ਦੀ ਸ਼ਕਲ ਨਮਾਜ਼ ਪੜ੍ਹਦੇ ਨੇ ਇੱਕ ਤੇ ਇਹਦੇ 'ਚ ਇਤਿਹਾਦ ਦਾ ਦਰਸ ਮਿਲਦਾ ਹੈ। ਉਸ ਤੋਂ ਬਾਅਦ ਨਮਾਜ਼ ਦੇ ਅੰਦਰ ਇਸ ਚੀਜ਼ ਦੀ ਤਫਰੀਕ ਨਹੀਂ ਕਿ ਇਹ ਬੰਦਾ ਮਾੜਾ ਹੈ ਤਗੜਾ ਹੈ ਬਲਕਿ ਸਾਰੇ ਇੱਕ ਸਾਫ ਵਿੱਚ ਖਲੋਤੇ ਹੁੰਦੇ ਨੇ ਆਪਣਾ ਮੋਢੇ ਨਾਲ ਮੋਢਾ ਲਾ ਕੇ ਤੇ ਉਹ ਫਿਰ ਬਾਅਦ ਵਿੱਚ ਆਪਸ ਵਿੱਚ ਗਲੇ ਵੀ ਮਿਲਦੇ ਨੇ ਸਲਾਮ ਦੁਆ ਹੁੰਦੀ ਹੈ ਇਸ ਤਰ੍ਹਾਂ ਇੱਕ ਦੂਸਰੇ ਦੇ ਨਾਲ ਮੁਲਾਕਾਤ ਦਾ ਮੌਕਾ ਮਿਲਦਾ। ਫਿਰ ਲੋਕੀ ਘਰੋਂ ਕਦੀ ਵੀ ਜਾਂਦੇ ਨੇ ਤੇ ਘਰਾਂ ਦੇ ਅੰਦਰ ਜਾ ਕੇ ਵੀ ਸਾਡੀ ਧਰਤੀ ਦੀਆਂ ਰੀਤਾਂ ਰਹੀਆਂ ਨੇ। ਸਭ ਤੋਂ ਪਹਿਲਾਂ ਕੀ ਸੀ ਕਿ ਮਿੱਠੀ ਚੀਜ਼ ਖਾ ਕੇ ਜਾਈਏ। ਛੋਟੀ ਈਦ ਦੀ ਰਵਾਇਤ ਹੈ और सुन्नत तो साबित है कि कोई भी मीठी चीज खा के बंदा नमाज पढ़ने लगता है यानी कि ईद नमाज पढ़ने तो पहले तो मीठी चीज खाना सुन्नत है। हाँ जी ते वड्डी ईद दा दस्या गया है कि आके खाओ।
यानी कि नमाज पढ़ के आके मिठी चीज चलो ਉਹਦੇ ਤੇ ਵੱਡੀ ਤੇ ਵੀ इंशाल्लाह ਅਸੀਂ ਇੱਕ ਐਪੀਸੋਡ ਉੱਤੇ ਵੀ ਕਰਾਂਗੇ इंशाल्लाह ताला ਅਗਲੀ ਜਿਹੜੀ ਆ ਰਹੀ ਹੈ। ਅੱਛਾ ਉਹਦੇ ਚ ਇਹ ਕੀ ਹੈ ਕਿ ਇਹ ਜਿਸ ਵੇਲੇ ਤੁਸੀਂ ਆਪਣਾ ਮਿੱਠੀ ਚੀਜ਼ ਖਾਣੀ ਹੈ ਤੁਸੀਂ ਦੇਖੋ ਮਿੱਠੀ ਚੀਜ਼ ਦੇ ਵਿੱਚ ਹਿਕਮਤ ਕੀ ਹੈ, ਹਿਕਮਤ ਕੀ ਹੈ ਤਾਂ ਕਿ ਤੁਹਾਡੇ ਤਬੀਅਤ ਦੇ ਅੰਦਰ ਇੱਕ ਮਿੱਠੇ ਦਾ ਅਹਿਸਾਸ ਹੋਏ, यानी तुसी आप भी मिठे मिठे हो। क्या बात है, क्या बात है भट्ट साहब, तुसी बहुत अच्छी गल कीती ते सेवियां खा के जाना है जिस तरह साडी इत्थे रीत रिवाज ते तुसी इस तरह गल कर रहे हो धरती दे विच रीतां की चल रीतां सारे यही सन कि लोग इकट्ठे हुंदे सन, सेवियां खादियां, पहला सारा टब्बर इकट्ठा हो गया, चाचा बाबा या घर वाले भैन भरा सारे एक थां बह गए, उन्होंने सेवियां खादियां, फिर जिन्हें नमाज पढ़न जानियां ने और तुहानूं पता साड़ियां सवानियां बीबियां भैनां भी जाके मस्जिद च जगह पढ़न दा रिवाज है सी ते उत्थे जाके नमाज पढ़दियां सन, हुण भी है जांदियां ने ते जिहड़ी खुली जगह ते भी ईदगाहां दे विच ईद या किसी पार्क च या बागां च ईद पढ़ी जांदी है। ते असल च ये जिहड़ियां रीतां रिवाजां चलियां आ रहियां असीं उहनूं जिंदा रखण दे वाल नाल गल करांगे, ओह ताज़ा रहण ਉਹ ਕੀ ਸਨ ਤੇ ਕੁਛ ਨਵੀਆਂ ਜਿਹੜਾ ਹੁਣ ਰਿਵਾਜ ਚੱਲ ਪਏ ਨੇ ਕਿ ਹਰ ਚੀਜ਼ ਜਿਹੜੀ ਇੰਟਰਨੈਟ ਤੇ ਟੁਰ ਪਈ ਹੈ। ਈਦ ਮੁਬਾਰਕ ਉੱਥੇ ਕਹਿਤੀ, ਲੋਕ ਮਿਲਣ ਦਾ ਵੀ ਹੁਣ ਚਾਰਾ ਜ਼ਰਾ ਘੱਟ ਕਰਦੇ, ਬਲਕਿ ਮੈਂ ਵੇਖਿਆ ਹੁਣ ਕਈ ਵਾਰੀ ਈਦਾਂ ਦੇ ਉੱਤੇ ਕਿ ਲੋਕ ਮਿਲਣ ਤੋਂ ਵੀ ਡਰਦੇ ਨੇ। ਇਹ ਚਲੋ ਕਰੋਨਾ ਨੂੰ ਛੱਡ ਕੇ, ਕਰੋਨਾ ਤੋਂ ਪਹਿਲਾਂ ਦੀ ਮੈਂ ਗੱਲ ਕਰ ਰਿਹਾ, ਲੋਕ ਕਹਿੰਦੇ ਨੇ ਘਰੋਂ ਘਰੀ ਜਾਓ ਯਾਰ, ਘਰੋਂ ਟਾਈਮ ਕੋਈ ਨਹੀਂ, ਕੋਈ ਟਾਈਮ ਤੁਹਾਡਾ ਕਿੱਥੇ ਗਿਆ ਬਈ। ਈਦ ਦਾ ਮਕਸਦ ਕੀ ਹੈ? ਇਜਤਮਾ, ਇਕੱਠ, ਤੇ ਤੁਸੀਂ ਇੱਕ ਦੂਜੇ ਨੂੰ ਘਰੋਂ ਘਰੀ ਜਾ ਕੇ, ਮਤਲਬ ਮੈਨੂੰ ਯਾਦ ਹੈ ਆਪਣੇ ਬਚਪਨ ਦਾ ਜ਼ਮਾਨਾ ਕਿ ਯਾਰਾਂ ਬੇਲੀਆਂ ਨੂੰ ਜਾ ਕੇ ਮਿਲੀਗਾ ਸੀ ਤੇ ਉਹਨਾਂ ਦੇ ਘਰਾਂ ਦੇ ਅੰਦਰ ਫਿਰ ਹਰ ਕੋਈ ਜੋ ਵੀ ਮਿੱਠੀ ਚੀਜ਼ ਬਣਾਈ ਹੁੰਦੀ ਸੀ ਤੁਹਾਡੇ ਸਾਹਮਣੇ ਰੱਖਦਾ ਸੀ। ਮਿਲਨੇ ਹੈ ਇੱਕ ਖੁਸ਼ੀ ਦਾ ਤਿਉਹਾਰ ਹੋ ਜਾਂਦਾ, ਜਿਹੜਾ ਕਿਸੇ ਨਾਲ ਰੁੱਸਿਆ ਹੁੰਦਾ ਸੀ ਉਹ ਵੀ ਫਿਰ ਇੱਕ ਮਿੱਕ ਹੋ ਜਾਂਦਾ ਸੀ। ਸਹੀ ਭੱਟ ਸਾਹਿਬ, ਤੁਸੀਂ ਬੜੀ ਅੱਛੀ ਗੱਲ ਕੀਤੀ। ਮੈਨੂੰ ਆਪਣੇ ਵੀ ਬਚਪਨ ਦਾ ਟਾਈਮ ਯਾਦ ਆ ਗਿਆ ਜੀ ਕਿ ਜਦੋਂ ਛੋਟੀ ਈਦ ਹੁੰਦੀ ਸੀ ਤੇ ਅਸੀਂ ਛੋਟੇ ਹੁੰਦੇ ਸੀ ਤੇ ਨਮਾਜ਼ ਪੜ੍ਹਨ ਜਾਂਦੇ ਤੇ ਨਮਾਜ਼ ਪੜ੍ਹ ਕੇ ਆਣ ਕੇ ਤੇ ਬਾਹਰ ਗੇਟ ਦੇ ਦਰਵਾਜ਼ੇ ਤੇ ਖਲੋ ਜਾਂਦੇ ਸੀ ਕਿ ਕੋਈ ਅੱਬਾ ਜੀ, ਚਾਚਾ ਜੀ, ਤਾਇਆ ਜੀ ਜਿਹੜੇ ਆਉਂਦੇ ਉਹਨਾਂ ਨੂੰ ਕਹਿੰਦੇ ਸੀ ਤੁਹਾਨੂੰ ਗੇਟ ਤੋਂ ਬਾਅਦ ਚ ਅੰਦਰ ਵੜਨ ਦੇਣਾ, ਪਹਿਲੇ ਸਾਨੂੰ ਸਾਡੀ ਈਦੀ ਦਿਓ। ਵਧੀਆ ਵਧੀਆ, ਮਤਲਬ ਇਹ ਹੁਣ ਇਹ ਮਾਮਲਾਤ ਘਟਦੇ ਜਾ ਰਹੇ ਨੇ। ਈਦੀ ਦੀ ਯਾਨੀ ਉਡੀਕ, ਈਦੀ, ਹਾਂ ਈਦੀ ਦੀ ਉਡੀਕ ਰਹਿੰਦੀ ਸੀ ਕਿ ਮੇਰਾ ਹਰ ਮਾਮਾ ਚਾਚੇ ਨੂੰ ਕਹਿੰਦਾ ਸੀ ਜੀ ਉਹਨਾਂ ਨੇ ਸਾਨੂੰ 100 ਰੁਪਇਆ ਦਿੱਤਾ, ਤੁਸੀਂ 50 ਰੁਪਏ ਦਿੱਤੇ ਨੇ, ਨਹੀਂ ਜੀ ਤੁਸੀਂ ਵੀ ਇੰਨੇ ਦਿਓ। ਮਤਲਬ ਇੱਕ ਖੁਸ਼ੀ ਦਾ ਇੱਕ ਇਕੱਠਿਆਂ ਹੁੰਦਾ ਸਿਲਸਿਲਾ ਸੀ ਤੇ ਉਹਨਾਂ ਦੇ ਵੀ ਮੱਥੇ ਤੇ ਵੱਟ ਨਹੀਂ ਸੀ ਆਉਂਦਾ, ਮਤਲਬ ਉਹ ਵੀ ਇੱਕ ਖੁਸ਼ੀ ਨਾਲ ਲੋਕ ਦਿੰਦੇ ਸਨ। ਤੇ ਅਸੀਂ ਕਹਿੰਦੇ ਆ ਕਿ ਅੱਜ ਵੀ ਇਹ ਰਵਾਇਤਾਂ ਕਾਇਮ ਨੇ ਭੱਟੀ ਸਾਹਿਬ, ਇਹ ਕਾਇਮ ਰਹਿਣੀਆਂ ਚਾਹੀਦੀਆਂ ਨੇ। ਔਰ ਜਿਹੜੀ ਕੋਈ ਕਮੀ ਆਈ ਹੈ ਟੈਕਨੋਲੋਜੀ ਦੀ ਵਜ੍ਹਾ ਤੋਂ ਕਿ ਵੇਖੋ ਨਾ ਇਹ ਸਾਇੰਸ ਦਾ ਦੌਰ ਚੰਗਾ ਹੈ, ਵਧੀਆ ਹੈ, ਠੀਕ ਹੈ, ਤੁਸੀਂ ਮੋਬਾਈਲ ਇਸਤੇਮਾਲ ਕਰੋ, ਕਾਰਡ ਘੱਟ ਗਏ ਨੇ, ਅੱਗੇ ਕਾਰਡ ਵੀ ਪੋਸਟ ਹੁੰਦੇ ਸਨ, ਉਹ ਪੁਰਾਣੀਆਂ ਰੀਤਾਂ ਰਿਵਾਜਾਂ ਤੁਸੀਂ, ਲੇਕਿਨ ਇਹ ਵੇ ਕਿ ਹੁਣ ਮਿਲੋ ਤੇ ਸਹੀ ਨਾ ਭਾਈ, ਜਾ ਕੇ ਇੱਕ ਦੂਜੇ ਨੂੰ ਮਿਲੋ, ਇਹ ਨਾ ਕੋਈ ਟਾਈਮ ਬੋਲੀ, ਟਾਈਮ ਕਿਉਂ ਨਹੀਂ ਹੈ, ਵੇਲਾ ਕੋਈ ਭਜਾਉਣ ਦੀ ਲੋੜ ਨਹੀਂ, ਬਲਕਿ ਇੱਕ ਦੂਜੇ ਨੂੰ ਮਿਲੋ। ਤੁਸੀਂ ਆਂਦੇ ਜੀ ਵੇਲਾ ਕੋਈ ਵੇਲਾ ਹੈ, ਤੇ ਮੈਂ ਰੀਤਾਂ ਦੇ ਹਵਾਲੇ ਨਾਲ ਸਾਡੇ ਇੱਕ ਬੜੇ ਸਾਂਗਲਾ ਹਿੱਲ ਤੋਂ ਬੜੇ ਪੰਜਾਬੀ ਦੇ ਚੋਟੀ ਦੇ ਸ਼ਾਇਰ ਨੇ, ਉੱਚ ਪਿੱਦਰ ਦੇ जनाब अरशद साहब, अरशद मंजूर साहब, वो लिखते ने सांझे वेड़े गल्लां किथे गईयां ने, सांझे वेड़े गल्लां किथे गईयां ने, प्यार प्रीत दियां वल्लां किथे गईयां ने, प्यार प्रीत दियां वल्लां किथे गईयां ने, ते सुकिया रावी वेख के जी घबरांदा है, सुकिया रावी वेख के जी घबरांदा है, सोने रंगियां छल्लां किथे गईयां। यानी देखो वो अपनी खुशी ਨੂੰ ਬਿਆਨ ਕਰ ਰਹੇ ਨੇ ਆਪਣੇ ਮਾਜ਼ੀ ਦੇ ਹਵਾਲੇ ਨਾਲ ਕਿ ਹਰ ਚੀਜ਼ ਦੀ ਇੱਕ ਰੀਤ ਰਵਾਇਤ ਸੀ। ਰਾਵੀ ਦੀ ਰੀਤ ਨੂੰ ਕਹਿ ਰਹੇ ਨੇ ਕਿ ਜਦੋਂ ਇੱਥੇ ਠੱਲਾਂ ਵੱਜਦੀਆਂ ਹਨ ਪਾਲੀ ਦੀਆਂ ਤਾਂ ਸੋਨੇ ਰੰਗੀਆਂ ਹਨ, ਤਾਂ ਜੋ ਕਿੱਥੇ ਗਈਆਂ ਨੇ। ਇੰਜ ਉਹ ਕਹਿੰਦੇ ਨੇ ਸਾਂਝੇ ਵੇੜੇ ਗੱਲਾਂ ਕਿੱਥੇ ਗਈਆਂ ਨੇ, ਕਿ ਇੱਕ ਸਾਂਝਾ ਵਿਹੜਾ ਹੁੰਦਾ ਸੀ, ਲੋਕ ਸਾਰੇ ਇਕੱਠੇ ਹੋ ਜਾਂਦੇ ਹਨ, ਚਾਚੇ ਬਾਬਿਆਂ ਤੋਂ ਅੱਡ ਵੀ ਜਿਹੜੇ ਉਹ ਲੋਕੀ ਤੁਹਾਡੇ ਜਾਣਨ ਵਾਲੇ ਯਾਰ ਬੇਲੀ ਸੱਜਣ ਸਾਰੇ ਇੱਕ ਮਿਕ ਹੋ ਕੇ ਈਦ ਦੀ ਖੁਸ਼ੀਆਂ 'ਚ ਸ਼ਾਮ ਤੱਕ ਇਹ ਸਿਲਸਿਲਾ ਸ਼ਾਮਲ ਰਹਿੰਦੇ, ਤੁਰਦਾ ਰਹਿੰਦਾ ਸੀ। ਜਿਸ ਕਹਿੰਦੇ ਨੇ ਸਾਂਝੇ ਵੇੜੇ ਗੱਲਾਂ ਕਿੱਥੇ ਗਈਆਂ ਨੇ, ਪਿਆਰ ਪ੍ਰੀਤ ਦੀਆਂ ਵੱਲਾਂ ਕਿੱਥੇ ਗਈਆਂ। ਯਾਨੀ ਅਰਸ਼ਦ ਮੰਜ਼ੂਰ ਸਾਹਿਬ ਸਾਂਗਲਾ ਤੋਂ ਪੰਜਾਬੀ ਦੇ ਚੋਟੀ ਦੇ ਸ਼ਾਇਰ ਰਿਸ਼ਤੇਦਾਰੀ ਨੂੰ ਇਸ ਚੀਜ਼ ਦੇ ਵਿੱਚ ਸ਼ਾਮਲ ਕਰ ਰਹੇ ਨੇ ਕਿ ਪਿਆਰ ਦੀਆਂ ਰਿਸ਼ਤੇਦਾਰੀਆਂ ਆਪਸ ਵਿੱਚ ਡੂੰਘੀਆਂ ਹੁੰਦੀਆਂ ਸਨ। ਬਿਲਕੁਲ, ਔਰ ਇਹ ਰਹਿਣੀਆਂ ਚਾਹੀਦੀਆਂ, ਕਿਉਂਕਿ ਸਾਡੀ ਧਰਤੀ ਦੀ ਇਹ ਕੂਕ ਹੈ, ਇਹ ਸਾਡੀ ਧਰਤੀ ਦੇ ਵਿੱਚੋਂ ਇਹ ਆਵਾਜ਼ ਆ ਰਹੀ ਹੈ ਕਿ ਤੁਸੀਂ ਇਸ ਚੀਜ਼ ਨੂੰ ਜ਼ਿੰਦਾ ਰੱਖਣਾ ਹੈ। ਇਹ ਮਹਿਕ ਦੇ ਫੁੱਲ ਨੇ, ਪਿਆਰ ਪ੍ਰੀਤ ਦੀਆਂ ਗੱਲਾਂ ਨੇ,
ਤੇ ਦੇਖੋ ਇਹਦੇ ਨਾਲ ਕੀ ਇਹ ਸਾਨੂੰ ਦੱਸਿਆ ਕੀ ਜਾ ਰਿਹਾ ਹੈ ਕਿ ਇਹ ਜਿਹੜਾ ਇਕੱਠ ਹੈ, ਇਸ ਇਕੱਠ ਦੇ ਅੰਦਰ ਇਕੱਠੇ ਹੋਵੋ, ਇੱਕ ਦੂਜੇ ਦਾ ਖਿਆਲ ਕਰੋ ਤੇ ਜਾਗ ਪਾਓ ਔਰ ਆਪਣੇ ਆਪ ਨੂੰ ਗਫਲਤ ਦੀ ਨੀਂਦਰ ਤੋਂ ਜਗਾ ਲਓ। ਕਿ ਕੋਈ ਬੰਦਾ ਜਿਹਦੇ ਕੋਲ ਰੋਜ਼ਿਆਂ 'ਚ ਕੁਤਾਹੀ ਹੋ ਗਈ ਹੈ ਕਿਸੇ ਇਬਾਦਤ ਦੇ ਅੰਦਰ, ਉਹ ਈਦ ਉਲ ਫਿਤਰ ਦੀ ਨਮਾਜ਼ ਪੜ੍ਹ ਕੇ ਉਸ ਕੁਤਾਹੀ ਨੂੰ ਦੂਰ ਕਰੇ, ਉਸ ਇਕੱਠੀ ਨਮਾਜ਼ ਦੇ ਅੰਦਰ ਸ਼ਾਮਲ ਹੋਏ, ਨਾਲੇ ਉਸ ਤੋਂ ਬਾਅਦ ਦੁਆ ਸ਼ਾਮਲ ਹੋਏ, ਤਾਂ ਕਿ ਅੱਲਾਹ ਪਾਕ ਸਾਡੇ ਛੋਟੇ ਵੱਡੇ ਗੁਨਾਹ ਮੁਆਫ ਫਰਮਾਏ। ਤੇ ਜਿਸ ਤਰ੍ਹਾਂ ਬਾਬਾ ਜੀ ਫਰੀਦ ਨੇ ਕਿਹਾ ਸੀ, ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ, ਤੂੰ ਸੁੱਤਾ ਤੇ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਛੋਟਿਆਂ ਹੁੰਦਿਆਂ ਕਿ ਮਸੀਤਾਂ ਦੇ ਵਿੱਚ ਜਦੋਂ ਈਦ ਨੇੜੇ ਆ ਜਾਂਦੀ ਸੀ ਨਾ, ਤੇ ਸਫਾਈ ਝਾੜੂ ਛਾੜੂ ਕੰਮ ਸ਼ੁਰੂ ਹੋ ਜਾਂਦਾ ਹੈ ਜੀ, ਇਸ ਤਰ੍ਹਾਂ ਹੀ ਜੀ, ਬਿਲਕੁਲ ਤਾਂ ਕਿ ਕੱਲ ਈਦ ਹੈ, ਉਹਦੇ ਇੱਕ ਆਪਣੀ ਖੁਸ਼ੀ ਹੁੰਦੀ ਝਾੜੂ ਫੇਰਨ ਦੀ। ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ। ਮੈਨੂੰ ਜੀ ਬਿਲਕੁਲ ਯਾਦ, ਤੁਹਾਡੀ ਇਹ ਗੱਲ ਯਾਦ ਹੈ, ਬਲਕਿ ਹੁਣ ਵੀ ਹਾਲੀ ਸਾਡੀ ਉਮਰ ਤੇ ਮਾਸ਼ਾਅੱਲਾ 32 ਸਾਲ ਉਮਰ ਹੈ, ਤੇ ਅੱਜ ਤੋਂ ਮੈਂ 15 ਸਾਲ ਪਿੱਛੇ ਅਗਰ ਚਲਾ ਜਾਣਾ ਤੇ ਮੈਨੂੰ ਯਾਦ ਹੈ ਕਿ ਅੱਛੀ ਤਰੀਕੇ ਨਾਲ ਕਿ ਕਾਰੀ ਸਾਹਿਬ ਐਲਾਨ ਕਰਦੇ ਸੀ ਕਿ ਜਦੋਂ ਕੁਰਾਨ ਪਾਕ ਪੜ੍ਹਨ ਜਾਈਦਾ ਸੀ, ਉਸ ਈਦ ਦੀ ਨਮਾਜ਼ ਤੋਂ 2 ਘੰਟੇ ਪਹਿਲੇ, ਮਤਲਬ ਫਜਰ ਦੀ ਨਮਾਜ਼ ਤੋਂ ਬਾਅਦ ਕਾਰੀ ਸਾਹਿਬ ਐਲਾਨ ਕਰਦੇ ਸੀ ਮਸਜਿਦ ਚੋਂ ਕਿ ਬੱਚੇ ਜਿਹੜੇ ਸਪਾਰਾ ਪੜ੍ਹਨ ਆਉਂਦੇ ਨੇ, ਅੱਜ ਉਹਨਾਂ ਦੀ ਸਪਾਰਾ ਪੜ੍ਹਨ ਦੀ ਛੁੱਟੀ ਹੈ ਕਿਉਂਕਿ ਈਦ ਦਾ ਦਿਨ ਹੈ, ਲੇਕਿਨ ਮਸਜਿਦ ਆ ਗਿਆ ਆਪਣਾ ਸਾਰਾ ਜਿਹੜੇ ਲੋਕਾਂ ਨੇ ਬਾਹਰੋਂ ਆ ਕੇ ਈਦ ਨਮਾਜ਼ ਪੜ੍ਹਨੀ ਹੈ, ਉਹਨਾਂ ਦੇ ਇੰਤਜ਼ਾਮ ਕੀਤਾ ਜਾਏ, ਯਾਨੀ ਸਫਾਈ ਸੁਥਰਾਈ ਤੁਹਾਡੀ ਗੱਲ ਜਿਹੜੀ ਉਹ ਆ ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ, ਤੂੰ ਸੁੱਤਾ ਤੇ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ। ਬਿਲਕੁਲ ਜੀ, ਬਹੁਤ ਬੜੀ ਇਹ ਸਫਾਈ ਸੁਥਰਾਈ ਦਾ ਕੰਮ ਹੈ। ਲੇਕਿਨ ਦੇਖੋ ਇਹਦੇ ਨਾਲ ਈਦ ਦੇ ਉੱਤੇ ਸਾਡੇ ਲਿਟਰੇਚਰ ਦੇ ਅੰਦਰ, ਸਾਡੇ ਪੰਜਾਬੀ ਅਦਬ ਦੇ ਅੰਦਰ, ਸਪਤ ਸੰਧੂ ਦੇ ਅਦਬ ਦੇ ਅੰਦਰ, ਪਾਕਿਸਤਾਨ ਦੇ ਅਦਬ ਦੇ ਅੰਦਰ ਸਾਨੂੰ ਲਿਖਿਆ ਗਿਆ, ਇੱਕ ਸ਼ਾਇਰ ਆਖਦਾ ਹੈ, ਤੇ ਕੋਈ ਸ਼ੌਕ ਹੈ ਸਾਕੂ ਛੋੜਨ ਦਾ, ਤੇ ਕੋਈ ਸ਼ੌਕ ਹੈ ਸਾਨੂੰ ਛੋੜਨ ਦਾ, ਅੱਛਾ ਈਦ ਨਿਭਾ ਵਤ ਛੋੜ ਵੰਡੀ। ਯਾਨੀ ਤੂੰ ਈਦ ਨਿਭਾ ਕੇ ਚੱਲ ਛੱਡ ਦੇ ਸਾਨੂੰ, ਮਗਰ ਈਦ ਤੇ ਮਤਲਬ ਹੈ ਕਿ ਜੋ ਈਦ ਤੋਂ ਤੂੰ ਮਿਲ ਲੈਣਾ ਫਿਰ ਤੂੰ ਕਿਉਂ ਛੱਡਣਾ ਸਾਨੂੰ? ਕਿਉਂਕਿ ਈਦ ਐਸੀ ਚੀਜ਼ ਹੈ ਉਹ ਜੋੜਨ ਦਾ ਜ਼ਰੀਆ ਹੈ। ਤੇ ਮੀਆਂ ਮੁਹੰਮਦ ਬਖਸ਼ ਸਾਹਿਬ ਫਰਮਾਉਂਦੇ ਨੇ ਕਿ ਈਦਾਂ ਤੇ ਸ਼ਬਰਾਤਾਂ ਆਈਆਂ ਸਾਰੇ ਲੋਕੀ ਘਰਾਂ ਨੂੰ ਆਏ। ਈਦਾਂ ਤੇ ਸ਼ਬਰਾਤਾਂ ਆਈਆਂ ਤੇ ਸਾਰੇ ਲੋਕੀ ਘਰਾਂ ਨੂੰ ਆਏ, ਉਹ ਨਹੀਂ ਆਏ ਮੁਹੰਮਦ ਬਖਸ਼ਾ ਜਿਹੜੇ ਆਪ ਹੱਥੀਂ ਦਫਨਾਏ। ਦੇਖੋ ਮਾਜ਼ੀ ਦੇ ਨਾਲ ਜੁੜਤ ਦੀ ਗੱਲ ਕਰ ਰਹੇ ਨੇ, ਉਹ ਜਿਹੜੇ ਲੋਕੀ ਸਾਨੂੰ ਛੱਡ ਗਏ ਨੇ। ਇਹਦੇ ਨਾਲ ਸਾਨੂੰ ਇੱਕ ਸਬਕ ਵੀ ਦਿੱਤਾ ਜਾ ਰਿਹਾ ਹੈ ਕਿ ਇਹ ਜਿਹੜੇ ਤਿਉਹਾਰ ਨੇ, ਇਥੋਂ ਇੱਕ ਗੱਲ ਸਮਝੋ ਕਿ ਕੱਲ ਜਿਹੜੇ ਲੋਕੀ ਸਾਡੇ ਨਾਲ ਸਨ, ਅੱਜ ਉਹ ਸਾਡੇ ਨਾਲ ਨਹੀਂ ਰਹੇ ਤੇ ਕੱਲ ਨੂੰ ਅਸਾਂ ਵੀ ਨਹੀਂ ਰਹਿਣਾ। ਇਸ ਲਈ ਇਸ ਨੂੰ ਸਮਝੋ, ਫਲਸਫਾ ਦੇ ਪਿੱਛੇ ਕੀ। ਇਸ ਲਈ ਮੀਆਂ ਸਾਹਿਬ ਇੱਕ ਹੋਰ ਥਾਂ ਫਰਮਾਉਂਦੇ ਨੇ, ਲੈ ਆਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ। ਵਾਹ ਵਾਹ, ਜ਼ਬਰਦਸਤ ਹੈ। ਪਰ ਸਾਹਿਬ ਤੁਸੀਂ ਬੜੀ ਹੀ ਚੰਗੀ ਤਰ੍ਹਾਂ ਨਿੱਕੀ ਈਦ ਦੇ ਹਵਾਲੇ ਨਾਲ ਗੱਲਬਾਤ ਕੀਤੀ ਹੈ।